पार्टी मुर्दाबाद 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 आम आदमी पार्टी जिंदाबाद जिंदाबाद जिंदाबाद। सरकार मुर्दाबाद 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 चन्नी सरकार मुर्दाबाद 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 चन्नी सरकार मुर्दाबाद ਅੱਜ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਦਾ ਘਿਰਾਓ ਕੀਤਾ ਜਾ ਰਿਹਾ। ਕਿਹੜੀਆਂ ਮੰਗਾਂ ਲੈ ਕੇ? ਕਿਉਂਕਿ ਜਦੋਂ ਵੀ ਚੋਣਾਂ ਆਉਂਦੀਆਂ ਨੇ ਆਮ ਕਰਕੇ ਜਿਹੜੀਆਂ ਰਾਜਸੀ ਪਾਰਟੀਆਂ ਨੇ ਰਾਜਸੀ ਧਿਰਾਂ ਸਰਗਰਮ ਹੁੰਦੀਆਂ ਨਜ਼ਰ ਆਉਂਦੀਆਂ ਨੇ, ਉਹ ਸਰਕਾਰਾਂ ਦਾ ਵਿਰੋਧ ਕਰਦੀਆਂ ਨਜ਼ਰ ਆਉਂਦੀਆਂ ਨੇ। ਤਾਂ ਅੱਜ ਵੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਦਾ ਘਿਰਾਓ ਕਰਨ ਵਾਸਤੇ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਇੱਕ ਫੈਸਲਾ ਉਲੀਕਿਆ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਚਰਨਜੀਤ ਸਿੰਘ ਚੰਨੀ ਦੀ ਕੋਠੀ ਦਾ ਘਿਰਾਓ ਕਰਨ ਵਾਸਤੇ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਅੱਜ ਦਾ ਇੱਕ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਕੋਠੀ ਦਾ ਘਿਰਾਓ ਕਰਨ ਵਾਸਤੇ ਫੈਸਲਾ ਉਲੀਕਿਆ ਹੋਇਆ ਹੈ। ਤਾਂ ਅਗਲੇ ਪਾਸੇ ਪੁਲਿਸ ਨੇ ਵੀ ਬੈਰੀਕੇਡਿੰਗ ਕੀਤੀ ਹੋਈ ਹੈ। ਇੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਨੇ, ਜ਼ਿੰਮੇਵਾਰ ਵੀ ਨੇ। ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਆਉਣ ਵਾਲੇ ਸਮੇਂ ਜੇ ਇਹ ਨਾ ਸਾਡੀ ਗੱਲ ਸੁਣੀ ਵੱਡੀ ਪੱਧਰ ਤੇ ਪ੍ਰੋਗਰਾਮ ਲਿਖਿਆ ਜਾਊਗਾ। ਲਗਾਤਾਰ ਇਹ ਵੀ ਨਾਰਾ ਦਿੱਤਾ ਜਾ ਰਿਹਾ ਹੈ ਕਿ ਘਰ ਘਰ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ। ਉਹ ਤਾਂ ਜੇ ਇੱਕ ਕੁੜੀ ਨੂੰ ਸਗਨ ਸਕੀਮ ਦੇ ਕੇ ਉਹ ਕਹਿੰਦਾ ਮੈਂ ਸਾਰੇ ਪੰਜਾਬ ਦੀਆਂ ਕੁੜੀਆਂ ਨੂੰ ਸਗਨ ਸਕੀਮ ਦੇ ਤੇ ਉਹ ਪੰਜਾਬ ਚੰਨੀ ਦੀ ਤਾਂ ਇਹ ਗੱਲ ਆ। ਉਹਨੂੰ ਅੱਜ ਜੇ ਕਹਿ ਦਿਓ ਵੀ ਸਾਰਾ ਪੰਜਾਬ ਦੇ ਪਿੰਡਾਂ ਨੂੰ ਢਾਹ ਕੇ ਬਣਾਉਣਾ, ਨਵਾਂ ਬਣਾਉਣਾ, ਕਹਿੰਦਾ ਕਰ ਦਿਆਂਗੇ ਜੀ, ਕਿਉਂਕਿ ਕਰਨਾ ਤਾਂ ਕੁਛ ਹੈ ਨਹੀਂਗਾ। ਇਹਦਾ ਸਾਰਾ ਸਿਰਫ ਲਾਰੇ ਨੇਗੇ, ਇਹ ਚੋਣ ਸਟੰਟ ਆ ਸਾਰਾ। ਇਹ ਉਹਨਾਂ ਦੇ ਪ੍ਰਧਾਨ ਜੀ ਕਹਿ ਰਹੇ ਨਵਜੋਤ ਸਿੰਘ ਸਿੱਧੂ, ਅਸੀਂ ਨਹੀਂ ਕਹਿੰਦੇ। ਉਹ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ। ਇਸ ਕਰਕੇ ਝੂਠੇ ਉਹ ਲਾਰੇ ਜਾਂ ਨਾਰੇ ਲਾਉਂਦੇ ਨੇ, ਉਹ ਲੋਕ ਚੱਲਣ ਵਾਲੇ ਨਹੀਂ। ਸੋ ਇਹ ਸਨ ਆਮ ਆਦਮੀ ਗੱਲਬਾਤ ਕਰ ਲੈਂਦੇ ਆ। ਕੁਝ ਹੋਰ ਵੀ ਸਵਾਲ ਨੇ, ਉਹਨਾਂ ਸਵਾਲਾਂ ਦੇ ਉੱਪਰ ਗੱਲਬਾਤ ਕਰਾਂਗੇ। ਕੁਝ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਰਾਜਸੀ ਪਾਰਟੀਆਂ ਵੱਲੋਂ ਜਦੋਂ ਚੋਣਾਂ ਆਉਂਦੀਆਂ ਨੇ ਤਾਂ ਉਸ ਵੇਲੇ ਜਿਹੜੇ ਚੋਣ ਸਟੰਟ ਕੀਤੇ ਜਾਂਦੇ ਆ, ਤੇ ਜਦੋਂ ਸਮਾਂ ਹੁੰਦਾ ਹੈ ਮੁੱਦਿਆਂ ਦੀ ਗੱਲਬਾਤ ਕਰਨ ਦਾ, ਉਦੋਂ ਕੇਵਲ ਵਿਧਾਨ ਸਭਾ ਦਾ ਸੈਸ਼ਨ ਹੋਏ ਉਸ ਸਮੇਂ ਦੇ ਦਰਮਿਆਨ ਆਪਸ ਦੇ ਵਿੱਚ ਕੇਵਲ ਖਿੱਚੋਤਾਣ ਕਰਕੇ ਉਹਨਾਂ ਮਸਲਿਆਂ ਨੂੰ ਹੱਲ ਨਹੀਂ ਕੀਤਾ ਜਾਂਦਾ। ਤਾਂ ਕੀ ਲੱਗਦਾ ਕਿ ਕਿਤੇ ਵੀ ਚੋਣ ਸਟੰਟ ਤੇ ਨਹੀਂ? ਦੇਖੋ ਜੀ, ਅਸੀਂ 5 ਸਾਲ ਹੋ ਗਏ ਤਕਰੀਬਨ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਐਮਐਲਏ ਆ, ਇਤਿਹਾਸ ਦੇ ਵਿੱਚ ਸਭ ਤੋਂ ਵੱਧ ਕੁਐਸਚਨ ਲੱਗੇ ਹੋਣਗੇ, ਸਭ ਤੋਂ ਵੱਧ ਸਵਾਲ ਲਾਏ ਹੋਣਗੇ। ਇਹਨਾਂ ਨੇ ਕੋਈ ਸੈਸ਼ਨ ਨਹੀਂ ਲਾਇਆ, ਇਹਨਾਂ ਨੇ ਕੋਈ ਲੋਕਾਂ ਦੇ ਮਸਲੇ ਦਾ ਹੱਲ ਨਹੀਂ ਕੀਤਾ। ਇਸ ਕਰਕੇ ਇਹਨਾਂ ਨੇ ਝੂਠੇ ਜਿਹੜੇ ਲਾਰੇ ਲੋਕਾਂ ਨੂੰ ਲਾਏ ਸੀ ਕਿ ਵੀ ਅਸੀਂ ਘਰ ਘਰ ਨੌਕਰੀ ਦੇਵਾਂਗੇ, ਉਹ ਵਾਅਦਾ ਨਹੀਂ ਪੂਰਾ ਕੀਤਾ। ਇਹਨਾਂ ਨੇ ਆਖਿਆ ਬੇਰੁਜ਼ਗਾਰੀ ਨੌਜਵਾਨਾਂ ਨੂੰ ਭੱਤਾ ਦੇਵਾਂਗੇ, ਕਿਸੇ ਵੀ ਇੱਕ ਨੌਜਵਾਨ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਮਿਲਿਆ ਹੈਗਾ। ਇਸ ਕਰਕੇ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਲਾਹੇਵੰਦ ਕਰ ਇਹਨਾਂ ਨੂੰ ਘਰਾਂ ਦੇ ਅੱਗੇ ਲੰਘਣ ਨਹੀਂ ਦਿੰਦੇ ਹੈਗੇ। ਇਸ ਕਰਕੇ ਇਹਨਾਂ ਜਿਹੜੇ ਝੂਠੇ ਵਾਅਦੇ ਸੀ ਉਹ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ। ਨਾਲੇ ਇਹ ਜਿਹੜੇ ਝੂਠੇ ਲਾਰਿਆਂ ਦੀ ਗੱਲ ਕਰਦੇ ਆ, ਇਹ ਇਕੱਲੇ ਅਸੀਂ ਨਹੀਂ ਕਹਦੇ। ਨਵਜੋਤ ਸਿੰਘ ਸਿੱਧੂ ਵੀ ਕਹਿੰਦਾ ਹੁਣ 20 ਦਿਨ ਕਹਿੰਦਾ ਇਹ ਲਾ ਕੇ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ। ਨਵਜੋਤ ਸਿੰਘ ਸਿੱਧੂ ਕਹਿ ਰਿਹਾ ਕਿਉਂਕਿ ਨਵਜੋਤ ਸਿੰਘ ਸਿੱਧੂ ਕਹਿ ਰਿਹਾ ਵੀ ਇਹ 20 ਦਿਨ ਦਾ ਜਿਹੜਾ ਤੁਸੀਂ ਚੋਣ ਸਟੰਟ ਕਰਦੇ ਹੋ ਵੀ ਇਹ ਆਪਾਂ ਪੂਰਾ ਨਹੀਂ ਕਰ ਸਕਦੇ। ਉਹਨਾਂ ਦੇ ਆਪ ਪ੍ਰਧਾਨ ਜੀ ਕਹਿ ਰਹੇ ਨੇ। ਇਸ ਕਰਕੇ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਇਕੱਲੇ ਗੱਲ ਦਾ ਸਵਾਲ ਪੁੱਛਣਗੇ। ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਹੁੰਦੀ ਹੈ ਈਡੀ ਦੇ ਵੱਲੋਂ, ਤਾਂ ਕੇਵਲ ਉਹ ਤੁਹਾਡਾ ਵੀ ਹਿੱਸਾ ਰਹੇ ਸੀ। ਤੁਹਾਡੀ ਪਾਰਟੀ ਦੇ ਵਿੱਚ ਵੀ ਉਹਨਾਂ ਬਣਦੀਆਂ ਹੋਈਆਂ ਸੇਵਾਵਾਂ ਕੀਤੀਆਂ, ਚਾਹੇ ਉਹ ਸਮੇਂ ਦੇ ਹਿਸਾਬ ਦੇ ਨਾਲ ਤੁਹਾਡੇ ਤੋਂ ਵੱਖ ਹੋ ਗਏ, ਪਰ ਅੱਜ ਤੁਹਾਡੀ ਪਾਰਟੀ ਵੱਲੋਂ ਵੀ ਉਹਨਾਂ ਦੇ ਉੱਪਰ ਨਿਸ਼ਾਨੇ ਲਾਏ ਜਾਂਦੇ ਆ। ਨਹੀਂ ਸਾਡੇ ਵਾਲੀ ਗੱਲ ਨਹੀਂ। ਮੈਂ ਸਮਝਦਾ ਵੀ ਅੱਜ ਸੁਖਪਾਲ ਖਹਿਰਾ ਜਾਂ ਕੋਈ ਐਮਐਲਏ ਉੱਧਰ ਜਾਂਦਾ ਇੱਧਰ ਜਾਂਦਾ ਕੋਈ ਗੱਲ ਨਹੀਂ ਹੁੰਦੀ, ਕਿਉਂਕਿ ਲੋਕ ਮੁੱਦਿਆਂ ਦੀ ਗੱਲ ਆਪਾਂ ਨੂੰ ਕਰਨੀ ਚਾਹੀਦੀ ਹੈ। ਨਹੀਂ ਸਵਾਲ ਕਰਨੇ ਤੇ ਫਰਜ਼ ਬਣਦੇ। ਤੁਹਾਡਾ ਰਿਐਕਸ਼ਨ ਕੀ ਹੈ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ? ਨਹੀਂ ਹਲੇ ਪਤਾ ਹੀ ਨਹੀਂ ਜੀ, ਉਹ ਕੋਰਟ ਦੇ ਮਸਲੇ ਨੇ, ਕੋਰਟ ਦੇ ਵਿੱਚ ਗੱਲ ਚੱਲਦੀ ਆ। ਆਪਾਂ ਉਹ ਰਿਐਕਸ਼ਨ ਦੇ ਹੀ ਨਹੀਂ ਸਕਦੇ ਹਲੇ ਵੀ ਕੀ ਹੋਇਆ ਕੀ ਨਹੀਂ। ਤੇ ਫਿਰ ਆਉਣ ਵਾਲੇ ਸਮੇਂ ਜਿਹੜੀ ਜਾਂਚ ਚੱਲਦੀ ਉਹੀ ਦੱਸ ਸਕਦੇ ਨਾ। ਇੱਕ ਸਵਾਲ ਹੋਰ ਹੈ ਕਿ ਕੇਜਰੀਵਾਲ ਸਾਹਿਬ ਨੇ ਮਜੀਠੀਆ ਦੇ ਉੱਪਰ ਡਰੱਗ ਸਮਗਲਿੰਗ ਦੇ ਜਿਹੜੇ ਇਲਜ਼ਾਮ ਲਾਏ ਸੀ, ਦੋਸ਼ ਲਾਏ ਸੀ, ਪਰ ਉਸ ਤੋਂ ਬਾਅਦ ਕਿਸ ਤਰ੍ਹਾਂ ਉਹਨਾਂ ਦੇ ਵਿੱਚ ਤਬਦੀਲੀ ਆਈ? ਉਹਨਾਂ ਨੇ ਜਿਹੜੀ ਹੈ ਉਹਨਾਂ ਦੇ ਵਿੱਚ ਤਬਦੀਲੀ ਆਈ। ਮੈਂ ਸਵਾਲ ਜਾਣਨਾ ਚਾਹੁੰਦਾ ਤਾਂ ਕੀ ਉਹਨਾਂ ਤੋਂ ਸੁਖਪਾਲ ਖਹਿਰਾ ਤੋਂ ਹੋਰ ਵੀ ਵੱਡੇ ਲੋਕ ਹੈਗੇ ਨੇ ਜਿਹੜੇ ਕਰਪਟ ਹੋਏ ਨੇ, ਕੀ ਉਹਨਾਂ ਦੇ ਉੱਪਰ ਕੋਈ ਸਜ਼ਾ ਨਹੀਂ ਬਣਨੀ ਚਾਹੀਦੀ? ਨਹੀਂ, ਸਜ਼ਾ ਜਿਹੜੇ ਵੀ ਜੋ ਕੁਛ ਕੀਤਾ ਉਹਨੂੰ ਸਜ਼ਾ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ। ਇਹ ਕੋਰਟ ਇਨਕੁਆਇਰੀ ਜਿਵੇਂ ਹੋ ਗਈ, ਉਹਨੂੰ ਵੱਖ-ਵੱਖ ਧਾਰਾਵਾਂ ਜਿਹੜੀਆਂ ਲੱਗੀਆਂ ਨੇ ਉਹਦੇ ਸਜ਼ਾ ਮਿਲੂਗੀ। ਦੇਖੋ 2017 ਦੀ ਇਲੈਕਸ਼ਨ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਕਾਂਗਰਸ ਪਾਰਟੀ ਨੇ ਪੰਜਾਬ ਦੇ ਨੌਜਵਾਨਾਂ ਦੇ ਘਰਾਂ ਦੇ ਵਿੱਚ ਜਾ ਕੇ, ਸਾਡੇ ਭੈਣ ਭਰਾਵਾਂ ਦੇ ਘਰਾਂ ਵਿੱਚ ਜਾ ਕੇ ਇੱਕ ਰੁਜ਼ਗਾਰ ਗਰੰਟੀ ਕਾਰਡ ਭਰ ਕੇ ਦਿੱਤੇ ਸੀਗੇ। ਰੁਜ਼ਗਾਰ ਪ੍ਰਾਪਤੀ ਦੇ ਗਰੰਟੀ ਕਾਰਡ ਭਰ ਕੇ ਪੰਜਾਬ ਦੇ ਨੌਜਵਾਨਾਂ ਨੂੰ, ਪੰਜਾਬ ਦੀਆਂ ਧੀਆਂ ਨੂੰ, ਪੰਜਾਬ ਦੇ ਪੁੱਤਾਂ ਨੂੰ ਭਰ ਕੇ ਦਿੱਤੇ ਸੀਗੇ। ਪਰ ਲੇਕਿਨ ਹੁਣ ਮੈਂ ਸਮਝਦਾ ਅੰਤਮ ਮਹੀਨਾ ਸਰਕਾਰ ਦਾ ਅੰਤਮ ਮਹੀਨਾ ਲਾਸਟ ਮਹੀਨਾ ਚੱਲ ਰਿਹਾ ਹੈਗਾ, ਹਜੇ ਤੱਕ ਪੰਜਾਬ ਦੇ ਬੱਚਿਆਂ ਨੂੰ ਰੁਜ਼ਗਾਰ ਦੀ ਪ੍ਰਾਪਤੀ ਪੰਜਾਬ ਵਿੱਚ ਨਹੀਂ ਹੋਈ। ਪ੍ਰਾਪਤੀ ਕਿਹਨਾਂ ਨੂੰ ਹੋਈ ਆ?
ਪ੍ਰਾਪਤੀ ਹੋਈ ਆ ਬੇਅੰਤ ਸਿੰਘ ਦੇ ਪੋਤੇ ਨੂੰ ਰੁਜ਼ਗਾਰ ਦੀ, ਪ੍ਰਾਪਤੀ ਕਿਹਨੂੰ ਹੋਈ ਆ? ਰੰਧਾਵਾ ਸਾਹਿਬ ਦੇ ਜਵਾਈ ਸਾਹਿਬ ਨੂੰ ਪ੍ਰਾਪਤੀ ਹੋਈ ਆ, ਪ੍ਰਾਪਤੀ ਹੋਈ ਆ ਕਾਂਗਰਸ ਦੇ MLA ਸਾਹਿਬਾਨ ਦੇ ਧੀਆਂ ਪੁੱਤਾਂ ਨੂੰ, ਜਵਾਈਆਂ ਨੂੰ ਪ੍ਰਾਪਤੀ ਹੋਈ ਆ। ਅੱਜ ਸਾਡੇ ਨੌਜਵਾਨ ਚਾਹੇ ਸੁਹਾਣੇ ਦੀ ਗੱਲ ਕਰ ਲਓ, ਚਾਹੇ ਚੰਡੀਗੜ੍ਹ ਦੀ ਗੱਲ ਕਰ ਲਓ, ਚਾਹੇ ਜਲੰਧਰ ਦੀ ਗੱਲ ਕਰ ਲਓ, ਚਾਹੇ ਬਠਿੰਡੇ ਦੀ ਗੱਲ ਕਰ ਲਓ, ਅੱਜ ਧਰਨਿਆਂ ਦੇ ਰੂਪ ਦੇ ਵਿੱਚ ਕਿੱਥੇ ਨੇਗੇ? ਜਾਂ ਤਾਂ ਟੈਂਕੀਆਂ ਤੇ ਚੜੇ ਨੇ, ਜਾਂ ਟਾਵਰਾਂ ਤੇ ਬੈਠੇ ਨੇ, ਜਾਂ ਭੁੱਖ ਹੜਤਾਲਾਂ ਤੇ ਨੇ, ਜਾਂ ਮੈਂ ਸਮਝਦਾ ਮਰਨ ਵਰਤ ਤੇ ਬੈਠੇ ਨੇ ਕਿ ਅੱਜ ਜਿਹੜਾ ਹੈਗਾ ਪੰਜਾਬ ਦਾ ਨੌਜਵਾਨ ਉਹ ਰੁਜ਼ਗਾਰ ਪ੍ਰਾਪਤੀ ਲਈ ਲਗਾਤਾਰ ਭੜਕ ਰਿਹਾ ਹੈਗਾ। ਪਰ ਲੇਕਿਨ ਇਹ ਆਪਣਿਆਂ ਨੂੰ ਰੁਜ਼ਗਾਰ ਦੇ ਰਹੇ ਨੇਗੇ, ਮੁੜ ਰਿਉੜੀਆਂ ਜਿਹੜੀਆਂ ਨੇਗੀਆਂ ਉਹ ਆਪਣਿਆਂ ਨੂੰ ਵੰਡੀਆਂ ਜਾ ਰਹੀਆਂ ਨੇਗੀਆਂ। ਕਾਂਗਰਸ ਪਾਰਟੀ ਨੇ ਵਾਅਦਾ ਪੰਜਾਬ ਦੇ ਲੋਕਾਂ ਨਾਲ ਕੀਤਾ ਸੀ, ਗਰੰਟੀ ਕਾਰਡ ਇਹਨਾਂ ਨੇ ਆਪਣੇ ਕਾਰਡ ਭਰ ਕੇ ਕਾਂਗਰਸੀਆਂ ਨੇ ਉਸ ਸਮੇਂ 2017 ਦੀ ਇਲੈਕਸ਼ਨ ਤੋਂ ਪਹਿਲਾਂ ਹਰੇਕ ਦੇ ਘਰਾਂ 'ਚ ਕਾਰਡ ਵੰਡੇ ਸੀ ਕਿ ਤੁਹਾਨੂੰ ਅਸੀਂ ਰੁਜ਼ਗਾਰ ਦੇਵਾਂਗੇ। ਅੱਜ ਪੰਜਾਬ ਦਾ ਲਗਭਗ 55 ਲੱਖ ਪਰਿਵਾਰ ਬਣਦਾਗਾ। ਉਸ 55 ਲੱਖ ਪਰਿਵਾਰ ਦੇ ਵਿੱਚੋਂ ਇਹਨਾਂ ਨੇ 5500 ਨੌਕਰੀਆਂ ਨਹੀਂ ਦਿੱਤੀਆਂ। ਔਰ ਮੈਂ ਸਮਝਦਾ ਜਾਲੀ ਫਰਜ਼ੀ ਅੰਕੜੇ ਤਿਆਰ ਕਰਕੇ, ਝੂਠੇ ਅੰਕੜੇ ਤਿਆਰ ਕਰਕੇ ਸਰਕਾਰ ਦੇ ਬੜੇ ਜਿਹੜੇ ਇਸ਼ਤਿਹਾਰ ਲਾਏ ਜਾ ਰਹੇ ਨੇਗੇ, ਬੜੇ ਬੋਰਡ ਲਾਏ ਜਾ ਰਹੇ ਨੇ ਕਿ ਅਸੀਂ ਪੰਜਾਬ ਵਿੱਚ ਰੁਜ਼ਗਾਰ ਦੇ ਰਹਾਂਗੇ। ਸੋ ਪੰਜਾਬ ਦੇ ਨੌਜਵਾਨਾਂ ਦੇ ਨਾਲ ਪਹਿਲਾਂ ਕੈਪਟਨ ਸਾਹਿਬ ਦੀ ਸਰਕਾਰ ਨੇ, ਪਹਿਲਾਂ ਕਾਂਗਰਸ ਪਾਰਟੀ ਦੇ ਜਿਹੜੇ ਮੁੱਖ ਮੰਤਰੀ ਕੈਪਟਨ ਸਾਹਿਬ ਹੁੰਦੇ ਸੀ ਉਹਨਾਂ ਦੀ ਸਰਕਾਰ ਨੇ, ਹੁਣ ਚੰਨੀ ਸਾਹਿਬ ਦੀ ਸਰਕਾਰ ਨੇ ਲਗਾਤਾਰ ਪੰਜਾਬ ਦੇ ਨੌਜਵਾਨਾਂ ਦੇ ਨਾਲ ਧੋਖਾ ਕੀਤਾਗਾ। ਪੰਜਾਬ ਦੇ ਨੌਜਵਾਨਾਂ ਤੋਂ ਵੋਟਾਂ ਲੈ ਕੇ ਸੱਤਾ ਵਿੱਚ ਆਈ ਸਰਕਾਰ ਨੇ ਨੌਜਵਾਨਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ, ਸਾਡੇ ਧੀਆਂ ਪੁੱਤਾਂ ਦੀਆਂ ਪਿੱਠ ਦੇ ਵਿੱਚ ਛੁਰਾ ਮਾਰਿਆ। ਕਿੱਡੀ ਹੈਰਾਨੀ ਦੀ ਗੱਲ ਆ ਕਿ ਇੱਕ ਸਾਡੀ ਬੇਟੀ, ਇੱਕ ਸਾਡੀ ਬੱਚੀ ਭੈਣ ਛੋਟੀ ਸੁਹਾਣੇ ਟੈਂਕੀ ਦੇ ਉੱਤੇ ਲਗਭਗ 25-30 ਦਿਨ ਹੋ ਗਏ ਉਹਨੂੰ ਉੱਤੇ ਬੈਠੀ ਨੂੰ। ਉਸ ਬੱਚੀ ਦੇ ਵਿਆਹ ਨੂੰ ਸਿਰਫ ਤੇ ਸਿਰਫ ਅਜੇ 8 ਮਹੀਨੇ ਹੋਏ ਸੀਗੇ। 8 ਮਹੀਨਿਆਂ ਬਾਅਦ ਉਹ ਰੁਜ਼ਗਾਰ ਪ੍ਰਾਪਤੀ ਦੇ ਲਈ ਸੰਘਰਸ਼ ਕਰਨ ਦੇ ਲਈ ਟੈਂਕੀ ਤੇ ਚੜੀ ਬੈਠੀ ਆ। ਕੋਈ ਉਹਦਾ ਹਾਲ ਪੁੱਛਣ ਨਹੀਂ ਗਿਆ, ਕੋਈ ਉਹਨੂੰ ਮਿਲਣ ਤੱਕ ਨਹੀਂ ਗਿਆ। ਔਰ ਚੰਨੀ ਸਾਹਿਬ ਹਰੇਕ ਨੂੰ ਕਹਿੰਦੇ ਨੇ ਆਜੋ ਮੈਂ ਤੁਹਾਡਾ ਕੰਮ ਕਰ ਦਾਂਗਾ, ਆਜੋ ਮੈਂ ਤੁਹਾਡੀ ਗੱਲ ਸੁਣ ਦਾਂਗਾ। ਇਹ ਸਿਰਫ ਤੇ ਸਿਰਫ ਝੂਠ ਜਿਹੜਾ ਹੈਗਾ, ਝੂਠ ਪਰੋਸਿਆ ਗਿਆ। ਆਹ ਸੈਸ਼ਨ ਜਿਹੜਾ ਵਿਧਾਨ ਸਭਾ 'ਚ ਲੰਘਿਆ, ਉਹ ਸੈਸ਼ਨ ਦੇ ਵਿੱਚ ਇੱਕ ਵੀ ਗੱਲ, ਇੱਕ ਸਿੰਗਲ ਸੈਂਟੈਂਸ, ਇੱਕ ਸਿੰਗਲ ਸ਼ਬਦ ਜਿਹੜਾ ਹੈਗਾ ਉਹ CM ਸਾਹਿਬ ਵੱਲੋਂ ਜਾਂ ਉਹਨਾਂ ਦੇ ਕਲੀਗ ਮੰਤਰੀਆਂ ਵੱਲੋਂ ਬੋਲਿਆ ਤੱਕ ਨਹੀਂ ਗਿਆ। ਉਹਨਾਂ ਦੇ ਨਾਲ ਹਮਦਰਦੀ ਤੱਕ ਪ੍ਰਗਟ ਨਹੀਂ ਕੀਤੀ ਗਈ। ਇਹ ਵੀ ਗੱਲ ਛੱਡੋ, ਵਾਅਦਾ ਨਾਲ ਕੀ ਸੀਗਾ ਕਿ ਜੇਕਰ ਅਸੀਂ ਰੁਜ਼ਗਾਰ ਨਾ ਦੇ ਸਕੇ ਜਾਂ ਜਿੰਨੀ ਦੇਰ ਤੱਕ ਅਸੀਂ ਰੁਜ਼ਗਾਰ ਨਹੀਂ ਦੇ ਸਕਾਂਗੇ ਉਨੀ ਦੇਰ ਤੱਕ ਅਸੀਂ ਕੀ ਦਿਆਂਗੇ? 2500 ਰੁਪਈਆ ਰੁਜ਼ਗਾਰ ਭੱਤਾ ਪਰ ਮੰਥ, ਯਾਨੀ ਹਰੇਕ ਮਹੀਨੇ 2500 ਰੁਪਈਆ ਉਹਨਾਂ ਪਰਿਵਾਰਾਂ ਦੇ ਘਰਾਂ 'ਚ ਪਹੁੰਚੂਗਾ, ਚਾਹੇ ਉਹਨਾਂ 2 ਬੱਚੇ ਜਿਹੜੇ ਹੈਗੇ ਨੇ ਕਿ ਬੇਰੁਜ਼ਗਾਰ ਨੇ, ਚਾਹੇ 3 ਨੇ, ਚਾਹੇ 1 ਆ। 2500 ਰੁਪਏ ਦੇ ਹਿਸਾਬ ਦੇ ਨਾਲ ਸਾਰਿਆਂ ਦੇ ਘਰ ਦੇ ਵਿੱਚ ਬੇਰੁਜ਼ਗਾਰੀ ਭੱਤਾ ਪਹੁੰਚੂਗਾ। ਪਰ ਲੇਕਿਨ ਅਫਸੋਸ ਅੱਜ 5 ਸਾਲ ਪੂਰੇ ਹੋਣ ਨੂੰ ਜਾ ਰਹੇ ਨੇਗੇ, ਸਰਕਾਰ ਦਾ ਅੰਤਮ ਮਹੀਨਾ ਚੱਲ ਰਿਹਾ ਹੈਗਾ, ਸਰਕਾਰ ਜਿਹੜੀ ਆ ਖਾਤਮੇ ਵੱਲ ਜਾ ਰਹੀ ਹੈਗੀ, ਇਲੈਕਸ਼ਨ ਦਾ ਦੌਰ ਸ਼ੁਰੂ ਹੋ ਗਿਆ। ਹਾਲੇ ਤੱਕ ਮੈਂ ਤੁਹਾਡੇ ਸਾਰਿਆਂ ਦੇ ਕੈਮਰੇ ਦੇ ਨਾਲ ਬੜੇ ਦਾਅਵੇ ਦੇ ਨਾਲ ਕਹਿਣਾਗਾ ਕਿ ਹਾਲੇ ਤੱਕ ਇੱਕ ਸਿੰਗਲ ਘਰ ਦੇ ਬੱਚੇ ਨੂੰ 2500 ਰੁਪਈਆ ਰੁਜ਼ਗਾਰ ਭੱਤਾ ਸਰਕਾਰ ਨਹੀਂ ਦੇ ਸਕੀ। ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਆ। ਅੱਜ ਚੰਨੀ ਸਾਹਿਬ ਕਹਿ ਰਹੇ ਨੇ ਕਿ ਪੰਜਾਬ ਦੇ ਲੋਕ ਖੁਸ਼ ਨੇਗੇ। ਖੁਸ਼ ਪੰਜਾਬ ਦੇ ਲੋਕ ਨਹੀਂ ਹੈਗੇ, ਚੰਨੀ ਸਾਹਿਬ ਖੁਸ਼ ਨੇਗੇ। ਚੰਨੀ ਸਾਹਿਬ ਵਰਗੇ ਮੈਂ ਸਮਝਦਾ ਆਮ ਬੰਦੇ ਦੀ ਗੱਲ ਕਰਦੇ ਨੇਗੇ। ਉਹ ਇੱਕ ਨਕਲੀ ਆਦਮੀ ਆ ਜਿਹੜਾ ਕਿ ਆਮ ਆਦਮੀ ਪਾਰਟੀ ਦੀ ਰੀਸ ਕਰਨ ਦਾ ਯਤਨ ਕਰਦਾਗਾ। ਅੱਜ ਪੰਜਾਬ ਦੇ ਲੱਖਾਂ ਨੌਜਵਾਨ ਰੁਜ਼ਗਾਰ ਪ੍ਰਾਪਤੀ ਦੇ ਲਈ ਵੱਖ-ਵੱਖ ਥਾਵਾਂ ਤੇ ਧਰਨੇ ਲਾ ਰਹੇ ਨੇ। ਅੱਜ ਇੱਕ ਸੰਕੇਤਕ ਧਰਨਾ ਆਮ ਆਦਮੀ ਪਾਰਟੀ ਦੇ MLA ਸਾਹਿਬਾਨ ਵੱਲੋਂ ਦਿੱਤਾ ਜਾ ਰਿਹਾ ਹੈਗਾ। ਅੱਜ ਇੱਕ ਸੰਕੇਤਕ ਪ੍ਰੋਟੈਸਟ ਜਿਹੜਾ ਹੈਗਾ ਪੰਜਾਬ ਸਰਕਾਰ ਦੇ ਖਿਲਾਫ ਆਮ ਆਦਮੀ ਪਾਰਟੀ ਕਰ ਰਹੀ ਆ। ਜੇਕਰ ਸਰਕਾਰ ਨਾ ਜਾਗੀ ਤਾਂ ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਲਾਮਬੰਦ ਕਰਕੇ ਚੰਨੀ ਸਾਹਿਬ ਦਾ, ਸਰਕਾਰ ਦਾ ਘਿਰਾਓ ਕਰਾਂਗੇ ਔਰ ਸਰਕਾਰ ਦੇ ਮੰਤਰੀਆਂ ਨੂੰ, ਚੰਨੀ ਸਾਹਿਬ ਨੂੰ ਬਿਲਕੁਲ ਘਰਾਂ ਦੇ ਵਿੱਚ ਬੰਦ ਕਰ ਦਿਆਂਗੇ ਜਦ ਤੱਕ ਉਹ ਰੁਜ਼ਗਾਰ ਨਹੀਂ ਅਨਾਉਂਸ ਕਰੂਗੀ। ਚੀਮਾ ਸਾਹਿਬ, ਸਾਫ਼ ਤੌਰ ਤੇ ਅਗਰ ਗੱਲਬਾਤ ਕਰੀਏ ਸੁਖਪਾਲ ਸਿੰਘ ਖਹਿਰਾ ਦੀ, ਤਾਂ
ਸੁਖਪਾਲ ਸਿੰਘ ਖਹਿਰਾ ਅਮਰੀਕਾ ਗਏ ਸੀਗੇ ਟੂਰ ਤੇ ਸਾਫ਼ ਤੌਰ ਤੇ 1 ਲੱਖ ਤੇ 19,000 ਡਾਲਰ ਉੱਥੋਂ ਲੈ ਕੇ ਆਏ ਸੀ। ਆਮ ਆਦਮੀ ਪਾਰਟੀ ਦੇ ਜਿਹੜੇ ਇਹ ਯੂਐਸਏ ਸੁਖਪਾਲ ਸਿੰਘ ਖਹਿਰਾ ਦੀ ਗੱਲ ਨਹੀਂ ਹੈਗੀ। ਸੁਣ ਲਓ ਪਲੀਜ਼ ਮੇਰੀ ਗੱਲ ਸੁਣ ਲਓ। ਇਹ ਸੁਖਪਾਲ ਸਿੰਘ ਖਹਿਰਾ ਬਾਰੇ ਧਰਨਾ ਨਹੀਂ ਹੈਗਾ। ਧਰਨਾ ਅੱਜ ਚਰਨਜੀਤ ਸਿੰਘ ਚੰਨੀ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ, ਉਹਨਾਂ ਤੋਂ ਰੁਜ਼ਗਾਰ ਪ੍ਰਾਪਤੀ ਦੀ ਮੰਗ ਨੂੰ ਲੈ ਕੇ ਆ ਗਿਆ। ਇਹਦੇ ਤੇ ਬਾਅਦ ਚ ਗੱਲ ਕਰ ਲਿਆਂਗੇ ਜੀ, ਬਾਅਦ ਚ ਗੱਲ ਕਰ ਲਿਆਂਗੇ। ਪਲੀਜ਼ ਸਾਨੂੰ ਅੱਜ ਧਰਨੇ ਦੀ ਗੱਲ ਆ। ਅੱਜ ਸਿਰਫ ਤੇ ਸਿਰਫ ਸਾਡਾ ਧਿਆਨ ਧਰਨੇ ਤੇ ਆ ਔਰ ਤੁਹਾਨੂੰ ਬਾਅਦ ਚ ਮੌਕਾ ਦੇ ਦਾਂਗੇ, ਜਿਹੜੇ ਮਰਜ਼ੀ ਸਵਾਲ ਕਰ ਲਿਓ। ਆਮ ਆਦਮੀ ਪਾਰਟੀ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਦੀ ਕੋਠੀ ਦਾ ਘਿਰਾਓ ਕਰਨ ਵਾਸਤੇ ਜਿਹੜਾ ਸੀ ਇੱਕ ਮਤਾ ਉਲੀਕਿਆ ਗਿਆ ਸੀ। ਐਮਐਲਏ ਹੋਸਟਲ ਤੋਂ ਤਿਆਰੀ ਕੀਤੀ ਗਈ ਸੀ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਲਈ, ਪਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪੁਲਿਸ ਨੇ ਬੈਰੀਕੇਡਿੰਗ ਲਾਈ ਹੋਈ ਹੈ। ਕੇਵਲ ਗਿਣਤੀ ਦੇ ਜਿਹੜਾ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਾਂ ਉਹਨਾਂ ਦੇ ਕੁਝ ਨੁਮਾਇੰਦੇ ਨੇ, ਤਕਰੀਬਨ 20-30 ਦੇ ਕਰੀਬ ਉਹਨਾਂ ਦੇ ਵੱਲੋਂ ਤਿਆਰੀ ਕੀਤੀ ਗਈ ਸੀ। ਇੱਥੇ ਗੱਲਬਾਤ ਕਰ ਲੈਂਦੇ ਹਾਂ। ਸੰਕੇਤਕ ਪ੍ਰੋਟੈਸਟ ਆ, ਸਾਡੇ ਐਮਐਲਏ ਸਾਹਿਬਾਨ ਦਾ ਪ੍ਰੋਟੈਸਟ ਆ। ਇਸ ਤੋਂ ਬਾਅਦ ਸਮੁੱਚੇ ਪੰਜਾਬ ਨੂੰ ਲੈ ਕੇ ਸਾਰੇ ਮੰਤਰੀਆਂ ਦਾ, ਮੁੱਖ ਮੰਤਰੀ ਦਾ ਘਰ ਦਾ ਘਿਰਾਓ ਕਰਾਂਗੇ। ਤੁਸੀਂ ਸੀਐਮ ਹਾਊਸ ਵੱਲ ਜਾ ਰਹੇ ਹੋ, ਸੀਐਮ ਦਿੱਲੀ ਨਿਕਲ ਰਿਹਾ, ਚਾਪਰ ਉਹਨਾਂ ਦਾ ਲੱਗ ਚੁੱਕਿਆ। ਸੀਐਮ ਜਦੋਂ ਦੇ ਬਣੇ ਨੇਗੇ ਉਹ 60% ਦਿੱਲੀ ਰਹਿੰਦੇ ਨੇ, 40% ਪੰਜਾਬ ਰਹਿੰਦੇ ਨੇ, ਕਿਉਂਕਿ ਉਹਨਾਂ ਦੀ ਕੁਰਸੀ ਦੇ ਪਾਵੇ ਲਗਾਤਾਰ ਹਿਲਦੇ ਰਹਿੰਦੇ ਨੇਗੇ। ਕਦੇ ਕਿਸੇ ਪਾਵੇ ਨੂੰ ਜਿਹੜਾ ਹੈਗਾ ਨਵਜੋਤ ਸਿੰਘ ਸਿੱਧੂ ਫੜ ਕੇ ਖਿੱਚਦੇ ਨੇ, ਕਦੇ ਜਾਖੜ ਸਾਹਿਬ ਫੜ ਕੇ ਖਿੱਚਦੇ ਨੇਗੇ, ਕਦੇ ਰੰਧਾਵਾ ਸਾਹਿਬ ਫੜ ਕੇ ਖਿੱਚਦੇ ਨੇਗੇ। ਕਾਂਗਰਸ ਵਿੱਚ ਹੁਣ ਤਾਂ ਸਿੱਧੂ ਵੀ ਨਾਰਾਜ਼ ਨਹੀਂ ਦੇਖੋ ਕਾਂਗਰਸ ਵਿੱਚ ਆਲ ਇਨ ਵੈਲ ਨਹੀਂ ਹੈਗਾ, ਆਲ ਇਨ ਵੈਲ ਨਹੀਂ ਹੈਗਾ। ਸਰਕਾਰ ਜਿਹੜੀ ਹੈਗੀ ਆ ਅੱਜ ਡਾਵਾਡੋਲ ਆ। ਸੋ ਮੈਂ ਸਮਝਦਾ ਅਸੀਂ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਹਾਂ। ਸੰਘਰਸ਼ ਕੀਤਾ ਜਾ ਰਿਹਾ ਹੈ। ਤਸਵੀਰਾਂ ਅਸੀਂ ਐਮਐਲਏ ਹੋਸਟਲ ਦੀ ਆਮ ਆਦਮੀ ਪਾਰਟੀ ਵੱਲੋਂ ਅੱਗੇ ਵਧਣ ਵਾਸਤੇ ਜਿਹੜਾ ਹੈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਪਰ ਦੂਜੇ ਪਾਸੇ ਪੰਜਾਬ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਹੋਈ ਹੈ। ਤਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ, ਵਿਧਾਇਕਾਂ ਵੱਲੋਂ ਲਗਾਤਾਰ ਜਿਹੜਾ ਸਰਕਾਰ ਦੀਆਂ ਨੀਤੀਆਂ ਦੇ ਵੱਲ ਵਿਰੋਧ ਕੀਤਾ ਜਾ ਰਿਹਾ। ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ, ਇੱਕ ਪਾਸੇ ਬੈਰੀਕੇਡਿੰਗ ਲੱਗੀ ਹੋਈ ਹੈ, ਦੂਜੇ ਪਾਸੇ ਪੰਜਾਬ ਪੁਲਿਸ ਵੱਲੋਂ ਫੋਰਸ ਤਾਇਨਾਤ ਕੀਤੀ ਗਈ ਹੈ ਔਰ ਪਾਣੀ ਦਾ ਜਿਹੜਾ ਟੈਂਕਰ ਹੈ, ਪਾਣੀ ਦੇ ਟੈਂਕਰ ਵੀ ਲਾਏ ਗਏ ਨੇ। ਜੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਪਾਣੀ ਦੇ ਟੈਂਕਰਾਂ ਦੇ ਦੁਆਰਾ ਪਾਣੀ ਦਾ ਛਿੜਕਾਓ ਕਰਕੇ ਉਹਨਾਂ ਅੱਗੇ ਵਧਣ ਵਾਲਿਆਂ ਨੂੰ ਰੋਕਿਆ ਜਾ ਸਕਦਾ ਹੈ। ਇੱਥੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਤਾਂ ਕਿਸ ਤਰ੍ਹਾਂ ਜਿਹੜਾ ਹੈ ਚੰਨੀ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ, ਖਿੱਚਤੂ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਵੱਲੋਂ। ਉਹਨਾਂ ਨੂੰ ਅਰੈਸਟ ਕਰਕੇ ਕਿਸ ਤਰ੍ਹਾਂ ਜਿਹੜਾ ਹੈ ਮੱਲੋ ਜ਼ੋਰੀ ਧੱਕੇ ਦੇ ਨਾਲ, ਕਿਸ ਤਰ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਮੱਲੋ ਜ਼ੋਰੀ ਉਹਨਾਂ ਨੂੰ ਧੱਕੇ ਦੇ ਨਾਲ ਖਿੱਚਤੂ ਕਰਕੇ ਉਹਨਾਂ ਦੀ ਜੇ ਪੰਜਾਬ ਪੁਲਿਸ ਵੱਲੋਂ ਜਿਹੜਾ ਹੈ ਦੇ ਵਿੱਚ ਲਿਜਾ ਕੇ ਗ੍ਰਿਫਤਾਰ ਕਰਕੇ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਇੱਧਰ ਹਰਪਾਲ ਸਿੰਘ ਚੀਮਾ ਵੱਲੋਂ, ਚੀਮਾ ਨੂੰ ਵੀ ਗ੍ਰਿਫਤਾਰ ਕੀਤਾ ਜਾ, ਹਰਪਾਲ ਸਿੰਘ ਚੀਮਾ ਨੂੰ ਵੀ ਗ੍ਰਿਫਤਾਰ ਕਰਕੇ ਪੰਜਾਬ ਪੁਲਿਸ ਦੇ ਵੱਲੋਂ ਜਿਹੜਾ ਹੈ 2500 ਰੁਪਇਆ ਬੇਰੁਜ਼ਗਾਰ ਭੱਤਾ ਦੇਣ ਦਾ ਵਾਅਦਾ ਕੀਤਾ ਸੀ। ਉਹ ਵਾਅਦੇ ਜਿਹੜੇ ਆ ਉਹ ਪੂਰੇ ਕਰੋ, ਉਹ ਵਾਅਦੇ ਜਿਹੜੇ ਆ ਪੂਰੇ ਕਰੋ। ਚੰਨੀ ਸਰਕਾਰ ਮੁਰਦਾਬਾਦ। ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿਸ ਤਰ੍ਹਾਂ ਧੱਕਾ ਮੁੱਕੀ ਹੋ ਕੇ, ਧੱਕੇ ਮੁੱਕੀ ਦੇ ਨਾਲ ਕਿਸ ਤਰ੍ਹਾਂ ਗ੍ਰਿਫਤਾਰ। ਇਹ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ। ਪੁਰਅਮਨ ਅੱਜ ਇੱਥੇ ਪੁਰਅਮਨ ਪ੍ਰੋਟੈਸਟ ਕਰ ਰਹੇ ਆਮ ਆਦਮੀ ਪਾਰਟੀ ਦੇ ਐਮਐਲਏ ਸਾਹਿਬਾਨ ਦੇ ਉੱਤੇ ਤਸ਼ੱਦਦ ਢਾਇਆ ਜਾ ਰਿਹਾ। ਆਮ ਆਦਮੀ ਪਾਰਟੀ ਨਿੰਦਾ ਕਰਦੀ ਆ। ਅੱਜ ਪੰਜਾਬ ਜਿਹੜਾ ਹੈਗਾ, ਜਿਹੜਾ ਵੀ ਕੋਈ ਵਰਗ ਆਪਣੇ ਧਰਨੇ ਦਿੰਦਾ ਉਹਨੂੰ ਕੁੱਟਿਆ ਜਾ ਰਿਹਾ ਹੈਗਾ। ਸੋ ਦੀ ਨਿਖੇਧੀ ਕਰਦੇ ਆ। ਅੱਜ ਪੰਜਾਬ ਵਿੱਚ ਲੋਕਤੰਤਰ ਦਾ ਕਾਣ, ਲੋਕਤੰਤਰ ਦਾ ਕਤਲ ਹੋ ਰਿਹਾ। ਪੰਜਾਬ ਦੇ ਲੋਕ ਰੁਜ਼ਗਾਰ ਪ੍ਰਾਪਤੀ ਦੀ ਗੱਲ ਕਰ ਰਹੇ ਨੇ, ਪਰ ਲੇਕਿਨ ਕਾਂਗਰਸ ਕੀ ਦੇ ਰਹੀ ਆ, ਸਰਕਾਰ ਕੀ ਦੇ ਰਹੀ ਆ, ਡਾਂਗਾ ਦੇ ਰਹੀ ਆ, ਕੁੱਟਿਆ ਜਾ ਰਿਹਾ। ਅਸੀਂ ਦੀ ਨਿਖੇਧੀ ਕਰਦੇ ਹਾਂ। ਪੰਜਾਬ ਸਰਕਾਰ ਹਾਏ ਜੋ ਕਾਂਗਰਸ ਸਰਕਾਰ ਨੇ ਨੌਜਵਾਨਾਂ ਨਾਲ ਬਹੁਤ ਵੱਡਾ ਧੋਖਾ ਕੀਤਾ। ਅਸੀਂ ਸਾਡੇ ਨੌਜਵਾਨ ਪੰਜਾਬ ਦੇ ਹੁਣ ਕਾਂਗਰਸ ਦੀ ਸਰਕਾਰ ਨੂੰ 2022 ਚੋਣਾਂ ਵਿੱਚ ਜਲਦਾ ਕਰਨ ਲਈ ਤਿਆਰ ਬੈਠੇ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਸਮੇਤ, ਵਰਕਰਾਂ ਦੇ ਸਮੇਤ ਪੁਲਿਸ ਦੇ ਵੱਲੋਂ ਧੱਕਾ ਕਰਕੇ ਉਹਨਾਂ ਨੂੰ ਬੱਸਾਂ ਦੇ ਵਿੱਚ ਲਿਜਾਇਆ ਜਾ ਰਿਹਾ ਹੈ। ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿਸ ਤਰ੍ਹਾਂ ਧੱਕੇ ਦੇ ਨਾਲ ਪੁਲਿਸ ਦੇ ਵੱਲੋਂ ਉਹਨਾਂ ਨੂੰ ਗੱਡੀਆਂ ਦੇ ਵਿੱਚ ਗ੍ਰਿਫਤਾਰ ਕਰਕੇ ਲਿਜਾਇਆ ਜਾ ਰਿਹਾ ਹੈ। ਬੜਾ ਕੁਝ ਦੇਖਣ ਵਾਲੇ ਟਾਈਮ ਤੁਹਾਨੂੰ ਮਿਲੇਗਾ। ਅੱਜ ਜਿਹੜਾ ਅੱਜ ਮੁੱਦਾ ਅੱਜ ਭਾਜੀ
ਅੱਜ ਬੇਨਤੀ ਇਹ ਹੈ ਕਿ ਅੱਜ ਜਿਹੜੇ ਹਰਪਾਲ ਚੀਮਾ ਜੀ ਔਰ ਜਿਹੜੇ ਐਮਐਲਏ ਅਰੈਸਟ ਕੀਤੇ, ਅੱਜ ਆਪਾਂ ਉਸ ਮੁੱਦੇ ਦੀ ਗੱਲ ਕਰਾਂਗੇ। ਇਹ ਜਿਹੜਾ ਜਵਾਬ ਹੈ ਮੈਂ ਕਿਉਂਕਿ ਜਿੱਥੇ ਪਹਿਲਾਂ ਪ੍ਰਦਰਸ਼ਨ ਹੁੰਦੇ ਸੀ ਉੱਥੇ ਵੱਡਾ ਕਾਡਰ ਦੇਖਣ ਨੂੰ ਮਿਲਦਾ ਸੀ, ਅੱਜ ਨਾ ਕਾਡਰ ਇੱਥੇ ਦੇਖਣ ਨੂੰ ਮਿਲ ਰਿਹਾ। ਇੰਨੇ ਵਰਕਰ ਤੁਹਾਡੇ ਨਹੀਂ ਜਿੰਨੇ ਪੱਤਰਕਾਰ ਇੱਥੇ ਖੜੇ ਹੋਏ ਨੇ। ਛੋਟੇ ਵੀਰ ਗੱਲ ਇਹ ਹੈ, ਪੱਤਰਕਾਰਾਂ ਕਰਕੇ ਹੀ ਜਿਹੜਾ ਚੌਥਾ ਸਤੰਭ ਬਣਿਆ ਗਿਆ ਪੱਤਰਕਾਰ। ਮੈਂ ਤੁਹਾਡਾ ਧੰਨਵਾਦ ਕਰਦਾ। ਅੱਜ ਐਮਐਲਏ ਸਾਹਿਬਾਨ ਸਾਰੇ ਆ, ਸਾਡਾ ਹਰਪਾਲ ਚੀਮਾ ਜੀ ਜਿਹੜੇ ਸਾਡੇ ਵਿਰੋਧੀ ਧਿਰ ਦੇ ਆਗੂ ਹੈ ਉਹ ਇੱਥੇ ਨੇ। ਕਿੰਨੇ ਹੈਗੇ ਨੇ ਦੇਖੋ ਛੋਟੇ ਟੋਟਲ ਐਮਐਲਏ, ਦੇਖੋ ਗੱਲ ਹੈ ਛੋਟੇ ਵੀਰ, ਗੱਲ ਇਹ ਹੈ, ਇਹ ਕਹਿਣ ਦੀਆਂ ਗੱਲਾਂ। ਅੱਜ ਸਰਕਾਰ ਹੈ, ਜੋ ਮਰਜ਼ੀ ਉਹ ਕਹੀ ਜਾਣ, ਆਉਣ ਵਾਲੇ ਸਮੇਂ ਦੇਖਿਓ 10 ਐਮਐਲਏ ਕਾਂਗਰਸ ਦੇ ਵੀ ਨਹੀਂ ਰਹਿਣੇ। ਤੁਹਾਡੇ ਉੱਤੇ ਸਵਾਲ ਖੜੇ ਕਰ ਰਹੇ ਨੇ, ਕਹਿੰਦੇ ਕੇਜਰੀਵਾਲ ਜੋ ਕਹਿੰਦੇ ਨੇ ਉਹ ਕਰਦੇ ਨਹੀਂ ਹੈਗੇ, ਕਹਿੰਦੇ ਇਹ ਆਮ ਆਦਮੀ ਮੈਂ ਛੋਟੇ ਵੀਰ ਕੇਜਰੀਵਾਲ ਸਾਹਿਬ ਦਾ ਡਾਕੀ ਹਾਂ। ਛੋਟੇ ਵੀਰ ਮੈਂ ਕੇਜਰੀਵਾਲ ਸਾਹਿਬ ਦਾ ਡਾਕੀ ਹਾਂ। ਮੈਂ ਸਿਰਫ ਡਿਕਟੇਟਰਸ਼ਿਪ ਕਰਕੇ ਕਹਿੰਦੇ ਸਾਰੇ ਛੱਡੀ ਜਾ ਰਹੇ। ਨਹੀਂ ਇਹੋ ਜਿਹੀ ਕੋਈ ਗੱਲ ਨਹੀਂ। ਸਰਦਾਰ ਸਾਹਿਬ ਹੁਣ ਇਹ ਸਵਾਲ ਖੜੇ ਹੋਣ ਲੱਗੇ, ਕਹਿੰਦੇ ਕਿਤੇ ਐਦਾਂ ਨਾ ਹੋਵੇ ਕਿ ਧਰਨੇ ਦੇ ਵਿੱਚ ਆਏ ਹੋ ਤੇ ਉਧਰਲੇ ਪਾਸੇ ਤੁਸੀਂ ਪਲਟੀ ਮਾਰ ਜਾਓ ਵਿਧਾਨ ਸਭਾ ਦੇ ਵਿੱਚ। ਕਹਿੰਦੇ ਛੋਟੇ ਵੀਰ ਕੇਜਰੀਵਾਲ ਦਾ ਹਰ ਇੱਕ ਡਾਕੀ ਉਹਨਾਂ ਦੀ ਡਾਕ ਪੰਜਾਬ ਦੇ ਘਰ ਘਰ ਤੱਕ ਲੈ ਕੇ ਜਾਏਗਾ। ਇਹਨਾਂ ਦੇ ਕੀਤੇ ਹੋਏ ਕਾਲੇ ਕੰਮ ਇਹ ਜਿਹੜੇ ਇਹਨਾਂ ਨੇ ਸਾਰੇ ਉਜਾਗਰ ਕਰਾਂਗੇ। ਛੋਟੇ ਵੀਰ ਤੁਸੀਂ ਦੇਖੋ, ਪੰਜਾਬ ਦਾ ਕਿਸਾਨ ਮਾਰ ਦਿੱਤਾ, ਬਾਰਡਰਾਂ ਤੇ ਬੈਠਾ ਰਾਜਨੀਤੀ ਕਰਨ ਲੱਗੇ ਆ। ਉਸ ਤੋਂ ਬਾਅਦ ਪੰਜਾਬ ਦਾ ਟਰਾਂਸਪੋਰਟਰ ਅੱਜ 4.5 ਸਾਲ ਪਹਿਲਾਂ ਕਾਂਗਰਸ ਨੇ ਤਬਾਹ ਕਰਕੇ ਰੱਖ ਦਿੱਤਾ। 134 ਟਰੱਕ ਯੂਨੀਅਨ ਸੀ ਪੰਜਾਬ 'ਚ। ਮੈਂ ਟਰੱਕ ਯੂਨੀਅਨ ਦੀ ਆਬਾਦੀ ਬਹਾਲੀ ਦੀ ਗੱਲ ਨਹੀਂ ਕਰਦਾ। ਪੰਜਾਬ ਦਾ ਜਿਹੜਾ ਕਿਸਾਨ ਪੁੱਤ ਉਹੀ ਟਰਾਂਸਪੋਰਟਰ ਸੀ। ਪੰਜਾਬ ਨੂੰ ਜਿੱਥੇ ਕਿਸਾਨ ਨੂੰ ਮਾਰਿਆ ਉੱਥੇ ਟਰਾਂਸਪੋਰਟਰ ਬਰਬਾਦ ਕਰਕੇ ਰੱਖਤਾ। ਇੰਡਸਟਰੀ ਦੇਖੋ, ਲੁਧਿਆਣਾ ਦੇਖੋ। ਮੈਂ ਛੋਟੇ ਹੋਵੇ ਡਾਕ ਤੁਹਾਡੀ ਲੇਟ ਹੋ ਜੇ, ਲੋਕਾਂ ਦੇ ਵਿੱਚ ਪਹੁੰਚ ਕੇ ਤੁਸੀਂ ਨਾ ਹੋ ਮੈਸੇਜ। ਛੋਟੇ ਵੀਰ ਮੇਰਾ ਤੇਰਾ ਵਾਅਦਾ ਰਿਹਾ ਇੱਕ ਦਿਨ ਆਹੀ ਚੈਨਲ ਹੋਏਗਾ, ਆਹੀ ਜਗ੍ਹਾ ਹੋਏਗੀ, ਮੈਂ ਡਾਕੀਆਂ ਨਾਲ ਹੋਊਗਾ ਆਪਣੀ ਟੀਮ ਦੇ, ਔਰ ਤੁਸੀਂ ਖੁਦ ਕਹੋਗੇ ਕਿ ਕੇਜਰੀਵਾਲ ਦੀ ਟੀਮ ਘਰ ਘਰ ਜਾ ਕੇ ਡਾਕ ਦੇ ਕੇ ਆਈ ਹੈ। ਦੇ ਵਿਧਾਇਕ ਅਤੇ ਵਰਕਰਾਂ ਦੇ ਵੱਲੋਂ ਕਾਲ ਦਿੱਤੀ ਗਈ ਸੀ, ਜਿਸ ਦੇ ਤਹਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਦਾ ਘਿਰਾਓ ਕਰਨ ਵਾਸਤੇ ਜਿਹੜਾ ਸੀ ਉਹਨਾਂ ਦੇ ਵੱਲੋਂ ਪੈਂਤੜਾ ਉਲੀਕਿਆ ਗਿਆ ਸੀ। ਪਰ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖਿਆ ਕਿ ਕਿਸ ਤਰ੍ਹਾਂ ਪੁਲਿਸ ਦੇ ਵੱਲੋਂ ਜਿਹੜਾ ਸੀ ਬੈਰੀਕੇਡਿੰਗ ਕਰਕੇ ਧੱਕੇ ਦੇ ਨਾਲ ਵਿਧਾਇਕਾਂ ਤੇ ਵਰਕਰਾਂ ਨੂੰ ਬੱਸਾਂ ਦੇ ਵਿੱਚ ਲਿਜਾ ਕੇ ਉਹਨਾਂ ਦੀ ਗ੍ਰਿਫਤਾਰੀ ਕੀਤੀ ਗਈ। ਬੱਸਾਂ ਦੇ ਵਿੱਚ ਬਿਠਾ ਕੇ ਕਿਸ ਤਰ੍ਹਾਂ ਉਹਨਾਂ ਨੂੰ ਪੁਲਿਸ ਸਟੇਸ਼ਨ ਡਾਂਗਾਂ ਦੇ ਜ਼ੋਰ ਦੇ ਉੱਪਰ ਲਿਜਾਇਆ ਗਿਆ। ਤਾਂ ਤੁਸੀਂ ਇਸ ਤੋਂ ਪਹਿਲਾਂ ਵੀ ਵਿਧਾਇਕ ਦੇ ਨਾਲ ਗੱਲਬਾਤ ਹੋ ਰਹੀ ਸੀ। ਵਿਧਾਇਕ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਵੀ ਮੁਨਕਰ ਹੋ ਰਹੇ ਸਨ, ਕਿਉਂਕਿ ਕੇਵਲ ਗਿਣਤੀ ਦੇ ਵਿਧਾਇਕਾਂ ਤੇ ਵਰਕਰਾਂ ਦੇ ਵੱਲੋਂ ਇਸ ਤਰ੍ਹਾਂ ਦਾ ਇੱਕ ਕੇਵਲ ਚੋਣ ਸਟੰਟ ਤੇ ਨਹੀਂ, ਜਦੋਂ ਚੋਣਾਂ ਆਉਂਦੀਆਂ ਨੇ ਕਿ ਉਸ ਸਮੇਂ ਹੀ ਪੰਜਾਬ ਦੇ ਜਿਹੜੇ ਮੁੱਦੇ ਆ, ਰੁਜ਼ਗਾਰ ਦੇ ਮੁੱਦੇ ਆ, ਬੇਅਦਬੀ ਦਾ ਮਸਲਾ ਹੈ, ਇਸ ਤਰ੍ਹਾਂ ਦੇ ਮੁੱਦੇ ਯਾਦ ਆਉਂਦੇ ਨੇ। ਤਾਂ ਕਿ ਇਸ ਤੋਂ ਪਹਿਲਾਂ ਜਿਹੜੇ ਮੁੱਦਿਆਂ ਦੀ ਗੱਲਬਾਤ ਹੋਣੀ ਚਾਹੀਦੀ ਸੀ, ਵਿਧਾਨ ਸਭਾ ਦਾ ਇਜਲਾਸ ਹੋਇਆ, ਉਸ ਸੈਸ਼ਨ ਦੇ ਦਰਮਿਆਨ ਜਿਹੜਾ ਸੀ ਉਹ ਗੱਲਬਾਤ ਨਹੀਂ ਹੋ ਸਕੀ। ਜਿਸ ਸੁਹਿਰਦ ਤਰੀਕੇ ਦੇ ਨਾਲ ਪੰਜਾਬ ਦੇ ਮਸਲਿਆਂ ਦੀ ਗੱਲਬਾਤ ਹੋਣੀ ਚਾਹੀਦੀ ਸੀ, ਜਿਸ ਤਰ੍ਹਾਂ ਖੇਤੀ ਬਿੱਲਾਂ ਨੂੰ ਰੱਦ ਕਰਨ ਦੇ ਮਤੇ ਪੈਣੇ ਚਾਹੀਦੇ ਸੀ, ਜਿਸ ਸੁਹਿਰਦਗੀ ਦੇ ਨਾਲ ਉਹਨਾਂ ਮਸਲਿਆਂ ਦੀ ਗੱਲਬਾਤ ਹੋਣੀ ਚਾਹੀਦੀ ਸੀ। ਪਰ ਅੱਜ ਆਮ ਆਦਮੀ ਪਾਰਟੀ ਦੇ ਉਹਨਾਂ ਵਿਧਾਇਕਾਂ ਦੇ ਕੋਲ ਵੀ ਜਵਾਬ ਨਹੀਂ, ਕਿਉਂਕਿ ਜਦੋਂ ਚੋਣਾਂ ਸਿਰ ਤੇ ਹੋਣ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਹੈ ਉਹ ਆਪਣੇ ਪੈਂਤੜੇ ਛੱਡ ਕੇ ਜਿਨ੍ਹਾਂ ਪੈਂਤੜਿਆਂ ਦੇ ਉੱਪਰ ਜਿਨ੍ਹਾਂ ਅਹੁਦਿਆਂ ਦੇ ਉੱਪਰ ਲੰਮੇ ਸਮੇਂ ਤੋਂ ਤਾਇਨਾਤ ਹੋਣ, ਪਰ ਜਦੋਂ ਵੋਟਾਂ ਸਿਰ ਦੇ ਉੱਪਰ ਹੋਣ, ਵਿਧਾਨ ਸਭਾ ਵੋਟ ਸਿਰ ਤੇ ਆਵੇ ਤਾਂ ਉਸ ਸਮੇਂ ਦੇ ਦਰਮਿਆਨ ਜਿਹੜਾ ਹੈ ਉਹਨਾਂ ਦੇ ਵੱਲੋਂ ਆਪਣੇ ਅਹੁਦਿਆਂ ਨੂੰ ਛੱਡ ਕੇ ਹੋਰ ਪਾਰਟੀਆਂ ਦੀ ਜਿਹੜਾ ਹੈ ਤਾਰੀਫ ਕਰਨੀ। ਜਿਸ ਤਰ੍ਹਾਂ ਵਿਧਾਨ ਸਭਾ ਸੈਸ਼ਨ ਦੇ ਦਰਮਿਆਨ ਅਸੀਂ ਦੇਖਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਵਿਧਾਇਕ ਜਗ੍ਹਾ ਜਾ ਬੈਠਦੇ ਨੇ, ਉਹਨਾਂ ਦੀ ਸਿਫਤ ਕਰਦੇ ਨੇ, ਔਰ ਉਸ ਸਿਫਤ ਦੇ ਦਰਮਿਆਨ ਜਿਸ ਤਰ੍ਹਾਂ ਮੀਡੀਆ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਇੱਕ ਬਹੁਤ ਵੱਡਾ ਇੱਕ ਵਾਰ ਵਿਵਾਦ ਭਖਿਆ ਹੋਇਆ ਹੈ। ਤਾਂ ਕੇਵਲ ਹੁਣ ਸੋਚਣ ਵਾਸਤੇ ਇਹ ਸਵਾਲ ਸਾਨੂੰ ਮਜਬੂਰ ਕਰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਗੱਲ, ਪੰਜਾਬ ਦੀ ਕੌਣ ਕਰੇਗਾ, ਪੰਜਾਬ ਦੀ ਗੱਲ ਕੌਣ, ਪੰਜਾਬ ਦਾ ਅਗਲਾ ਭਵਿੱਖ ਹੋਵੇਗਾ, ਕੌਣ ਪੰਜਾਬ ਦੇ ਸੱਚਮੁੱਚ ਅਸਲੀ ਮਸਲਿਆਂ ਦੀ ਗੱਲਬਾਤ ਕਰੇਗਾ। ਮੈਂ ਰਜਿੰਦਰ ਸਿੰਘ ਸਭਰਾ, ਤੁਸੀਂ ਜੁੜੇ ਸੀ TV 84 ਦੇ ਨਾਲ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।